ਜੀ, ਅਗਲੀ ਖ਼ਬਰ ਦੇ ਵੱਲ ਵਧੀਏ ਤੇ ਸੈਕਰਾਮੈਂਟੋ ਦੇ ਵਿੱਚ ਹੋ ਰਹੀਆਂ ਚੋਰੀਆਂ ਤੇ ਲਗਾਤਾਰ ਕਾਨੂੰਨ ਦੇ ਭੰਗ ਹੋਣ ਕਰਕੇ ਚੋਰੀਆਂ ਜਾਂ ਕੋਈ ਹੋਰ ਵਾਰਦਾਤਾਂ ਹੋਣ ਕਰਕੇ ਸੈਕਰਾਮੈਂਟੋ ਦੇ ਲੋਕਾਂ ਨੂੰ ਜਿਹੜਾ ਖੌਫ ਪਿਆ ਹੋਇਆ। ਇਸ ਵਾਰ ਇੱਕ ਚੋਰ ਨੇ ਹਥਿਆਰਾਂ ਦੀ ਨੋਕ ਤੇ ਇੱਕ ਐਮਾਜ਼ਨ ਡਿਲੀਵਰੀ ਵਹੀਕਲ ਨੂੰ ਚੋਰੀ ਕੀਤਾ। ਇਹ ਜਿਹੜੀ ਘਟਨਾ ਹੈ ਸੈਕਰਾਮੈਂਟੋ ਦੇ ਵਿੱਚ ਵਾਪਰੀ ਹੈ ਤੇ ਉਸ ਤੋਂ ਬਾਅਦ ਸਾਊਥ ਸੈਕਰਾਮੈਂਟੋ ਇਲਾਕਿਆਂ ਦੇ ਵਿੱਚ ਇਹ ਘਟਨਾ ਵਾਪਰੀ ਹੈ ਤੇ ਸਾਊਥ ਸੈਕਰਾਮੈਂਟੋ ਇਲਾਕਿਆਂ ਦੇ ਵਿੱਚ ਇਹ ਵਾਰਦਾਤ ਹੋਣ ਤੋਂ ਬਾਅਦ ਪੁਲਿਸ ਇਸ ਚੋਰ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਦੱਸਿਆ ਹੈ ਕਿ ਉਹਨਾਂ ਨੂੰ ਕਾਲ ਮਿਲੀ ਸੀ 13 ਐਵੀਨਿਊ ਦੇ 46ਵੀਂ ਸਟਰੀਟ ਦੇ ਉੱਤੇ, ਜਦੋਂ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਸੀਗਾ ਕਿ ਇੱਕ ਕਾਰ ਇੱਥੋਂ ਵਹੀਕਲ ਜਿਹੜਾ ਚੋਰੀ ਹੋ ਗਿਆ। ਐਮਾਜ਼ੋਨ ਡਿਲੀਵਰੀ ਵਹੀਕਲ ਸੀਗਾ। ਉਸ ਤੋਂ ਬਾਅਦ ਜਦੋਂ ਪੁਲਿਸ ਨੇ ਇਸ ਦੀ ਭਾਲ ਕੀਤੀ ਤਾਂ ਇਹਦੇ ਬਾਰੇ ਜਦੋਂ ਜਾਂਚ ਕੀਤੀ ਗਈ, ਤਲਾਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਜਿਹੜਾ ਸਸਪੈਕਟ ਹੈ, ਇਹ ਜਿਹੜਾ ਸ਼ੱਕੀ ਹੈ, ਇਹ ਆਰਮਡ ਸੀਗਾ ਤੇ ਇਹਨੇ ਜਿਹੜਾ 46ਵੀਂ ਸਟਰੀਟ ਤੋਂ ਐਮਾਜ਼ੋਨ ਡਿਲੀਵਰੀ ਵਹੀਕਲ ਹੈ, ਇਹ ਚੋਰੀ ਕਰ ਲਿਆ ਤੇ ਬਾਅਦ ਦੇ ਵਿੱਚ ਇਹ ਉੱਥੋਂ ਭੱਜ ਗਿਆ ਤੇ ਜਿਹੜਾ ਡਿਲੀਵਰੀ ਵਹੀਕਲ ਦੇ ਨਾਲ ਭੱਜ ਗਿਆ। ਉਸ ਤੋਂ ਬਾਅਦ ਹੁਣ ਇਸ ਦੀ ਜਿਹੜੀ ਭਾਲ ਆ ਉਹ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਲੋਕਾਂ ਨੂੰ ਇਹ ਕਿਹਾ ਕਿ ਜੇਕਰ ਤੁਹਾਡੇ ਘਰਾਂ ਦੇ ਸੀਸੀਟੀਵੀ ਦੇ ਵਿੱਚ ਜਾਂ ਕਿਤੇ ਆਸੇ-ਪਾਸੇ ਤੁਸੀਂ ਇਹਨੂੰ ਵੇਖਿਆ ਤਾਂ ਉਹਦੇ ਵਿੱਚ ਪੁਲਿਸ ਦੀ ਮਦਦ ਜਿਹੜੀ ਹੈ ਜ਼ਰੂਰ ਕਰੋ। ਜੀ। ਜੀ, ਅਗਲੀ ਖਬਰ ਵੱਲ ਚਲੀਏ। ਬਫਲੋ ਬਿਲਸ ਦੇ ਸੇਫਟੀ ਦਮਰ ਹੈਮਲਿਨ, ਉਹ ਕਹਿੰਦੇ ਹੁਣ ਆਪਣੇ ਆਪ ਸਾਹ ਲੈ ਰਹੇ ਹੈਗੇ ਆ। ਉਹਨਾਂ ਜੀ। ਨੇ ਆਪਣੇ ਜੋ ਉਹਨਾਂ ਦੇ ਚਾਹਵਾਨ ਵਾਲੇ ਜੋ ਸਪੈਕਟੇਟਰਸ ਹੈਗੇ ਆ, ਉਹਨਾਂ ਦਾ ਉਸਨੇ ਧੰਨਵਾਦ ਕੀਤਾ ਹੈਗਾ ਆ। ਸੋ ਸਾਰੇ ਸਰੋਤਿਆਂ ਨੂੰ ਪਤਾ ਹੀ ਹੋਊਗਾ ਡੈਮਰ ਹੈਮਲਿਨ, ਇਹਨਾਂ ਦੇ ਕਾਫੀ ਸੱਟ ਲੱਗ ਗਏ ਸੀ ਪਿਛਲੀ ਵਾਰੀ ਜਦੋਂ ਉਹ ਗੇਮ ਖੇਲ ਰਹੇ ਸੀ। ਡੈਮਰ ਹੈਮਲਿਨ ਨੇ ਉਹਨਾਂ ਦੇ ਜੋ ਪਲੇਅਰਸ ਤੇ ਕੋਚਸ ਆ, ਉਹ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਾ ਕੇ ਵੀ ਮਿਲੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਜਿਹੜੇ ਜੂਆ ਆਪਾਂ ਲੋਟੋ ਖੇਲਣ ਦੇ ਸ਼ੌਕੀਨ ਕਹਿ ਸਕਦੇ ਹਾਂ, ਹਾਂਜੀ। ਜੇ ਤੁਸੀਂ $940 ਮਿਲੀਅਨ ਜਿੱਤਣਾ ਆ ਤੇ ਹਜੇ ਵੀ ਤੁਹਾਡੇ ਕੋਲ ਚਾਂਸ ਹੈਗਾ ਆ। ਇਹ ਕਹਿੰਦੇ ਵੀ ਪ੍ਰਾਈਜ਼ $1 ਬਿਲੀਅਨ ਦੇ ਉੱਤੇ ਜਾ ਸਕਦਾ ਆ ਤੇ ਚਾਂਸਸ ਤੁਹਾਡੇ ਜਿੱਤਣ ਦੇ 1 in 302.6 ਮਿਲੀਅਨ ਆ। ਸੋ ਚਾਂਸ ਬੜੇ ਘੱਟ ਹੈਗੇ ਆ। ਪਰ ਅੱਜ ਜਿਹੜੀ ਲੋਟੋ ਦੇ ਪਲੇਅਰਸ ਆ, ਉਹ ਹਜੇ ਵੀ ਥੋੜਾ ਟਾਈਮ ਹੈਗਾ ਆ, ਲੋਟੋ ਖੇਲ ਸਕਦੇ ਹੈਗੇ ਆ ਤੇ ਇਹ ਜੋ ਲੋਟੋ ਆ 1 ਬਿਲੀਅਨ ਤੱਕ ਪਹੁੰਚਣ ਦੀ ਆਸ ਆ। ਮੈਗਾ ਮਿਲੀਅਨਸ ਜੋ ਲੋਟੋ ਆ, ਇਸ ਨੂੰ 45 ਸਟੇਟਸ ਦੇ ਵਿੱਚ ਪਲੇ ਕੀਤਾ ਜਾਂਦਾ ਆ, ਇਨਕਲੂਡਿੰਗ ਵਾਸ਼ਿੰਗਟਨ ਡੀਸੀ ਤੇ ਯੂਐਸ ਦੇ ਵਰਜਨ ਆਈਲੈਂਡਸ ਦੇ ਵਿੱਚ। ਜੀ, ਜੀ। ਇਸ ਤੋਂ ਅਗਲੀ ਖਬਰ ਵੱਲ ਚਲੀਏ ਪ੍ਰਵੀਨ ਜੀ। ਰਿਵਰਸਾਈਡ ਕੈਲੀਫੋਰਨੀਆ ਤੋਂ ਆ ਰਹੀ ਆ। ਰਿਵਰਸਾਈਡ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਪੁਲਿਸ ਆਫੀਸਰ ਨੂੰ ਗੋਲੀ ਮਾਰ ਕੇ ਜਿਹੜਾ ਮਾਰ ਦਿੱਤਾ ਸੀ। ਹੁਣ ਉਸ ਪੁਲਿਸ ਆਫੀਸਰ ਦੀ ਫੈਮਿਲੀ, ਕੈਲੀਫੋਰਨੀਆ ਦੇ ਜੋ ਸ਼ੈਰਿਫ ਡਿਪਟੀ ਦੀ ਫੈਮਿਲੀ ਆ, ਜੀ। ਉਹ ਰਿਵਰਸਾਈਡ ਕਾਉਂਟੀ ਦੇ ਜੱਜ ਅਸਾਇਆ ਕੋਰਡੇਰੋ ਨੇ, ਜਿਸਨੇ ਮਾਰਿਆ ਸੀ ਬੰਦੇ ਨੇ ਦਸੰਬਰ 29 ਨੂੰ ਗੋਲੀਆਂ ਮਾਰ ਕੇ ਇਸ ਪੁਲਿਸ ਆਫੀਸਰ ਨੂੰ ਯੂਰੋਪਾ ਵੈਲੀ ਦੇ ਵਿੱਚ। ਸੋ ਜਿਸ ਜੱਜ ਨੇ ਇਸ ਕਲਪ੍ਰਿਤ ਨੂੰ, ਇਸ ਬੰਦੇ ਨੂੰ ਛੱਡਿਆ ਸੀ ਜਿਸਨੇ ਗੋਲੀਆਂ ਚਲਾ ਕੇ ਪੁਲਿਸ ਵਾਲਾ ਮਾਰਿਆ ਆ, ਉਸ ਦੇ ਸੰਬੰਧ ਦੇ ਵਿੱਚ ਲੋਕ ਹੁਣ ਜੋ ਆ ਇਸ ਪਰਿਵਾਰ ਦੇ ਮੈਂਬਰ ਜੱਜ ਦੇ ਪਿੱਛੇ ਪੈ ਰਹੇ ਪਈ। ਉਹ ਪਹਿਲਾਂ ਵੀ ਉਸਨੇ ਜਿਹੜਾ ਕ੍ਰਾਈਮ ਕੀਤਾ ਹੋਇਆ ਸੀਗਾ ਤੇ ਉਸ ਨੂੰ ਕਿਉਂ ਪਹਿਲਾਂ ਜਿਹੜਾ ਆ ਉਹ ਛੱਡਿਆ ਗਿਆ। ਜੇ ਉਸ ਨੂੰ ਨਾ ਛੱਡਿਆ ਜਾਂਦਾ ਤੇ ਇਹ ਜੋ ਪੁਲਿਸ ਆਫੀਸਰ ਸੀ ਉਹ ਬਚ ਸਕਦਾ ਸੀਗਾ। ਸੋ ਇਹ ਜੋ ਗਲਤੀ ਆ ਉਹ ਜੱਜ ਦੇ ਉੱਤੇ ਪੂਰੀ ਤਰ੍ਹਾਂ ਜੋ ਬਲੇਮ ਦੇ ਰਹੇ ਹੈਗੇ ਆ।